ਸੋ ਡਰੇ ਜੋ ਪਾਪ ਕਮਾਵਦਾ, ਧਰਮੀ ਬਖਸ਼ੇਤ ਤੂੰ ਸੱਚਾ ਆਪ, ਨਿਆਉ ਸੱਚ ਤਾਂ ਡਰੀਏ ਕੇਤ। ਗੁਰੂ ਹਜ਼ੂਰ ਬੈਠੇ ਗੁਰੂ ਪਿਆਰੇ ਖਾਲਸਾ ਜੀ, ਸਤਿਗੁਰੂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਉਸ ਮਹਾਨ ਗੁਰਸਿੱਖ ਯੋਧੇ ਸੰਤ ਸਿਪਾਹੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ, ਜਿਹਨੇ ਇੱਕ ਲਾਸਾਨੀ ਸ਼ਹਾਦਤ ਦੇ ਕੇ ਕੌਮ ਨੂੰ ਜਗਾਉਣ ਦਾ ਯਤਨ ਕੀਤਾ ਹੈ। ਇਤਿਹਾਸ ਤੁਸੀਂ ਬੁਲਾਰਿਆਂ ਕੋਲੋਂ ਸੁਣਿਆ। ਮੈਂ ਦੋ ਚਾਰ ਚੀਜ਼ਾਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ। ਤੁਸੀਂ ਸਾਰੇ ਦੇਖ ਰਹੇ ਹੋ ਆ ਪਿੱਛੇ ਜੋ ਸੰਤਾਂ ਨੇ ਆਪਣੀ ਤਕਰੀਰ 'ਚ ਆਮ ਕਰਕੇ ਜਿਹੜੇ ਸ਼ਬਦ ਵਰਤਦੇ ਸੀ ਕਿ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਸਮਝਦਾ, ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ। ਇਹਨਾਂ ਦੋ ਸਤਰਾਂ ਦੇ ਵਿੱਚ ਹੀ ਸਿੱਖੀ ਦਾ ਫਲਸਫਾ, ਗੁਰਬਾਣੀ ਦਾ ਫਲਸਫਾ, ਗੁਲਾਮੀ ਤੇ ਆਜ਼ਾਦੀ ਦੀ ਗੱਲ, ਖਾਲਿਸਤਾਨ ਦੀ ਗੱਲ, ਸਾਰਾ ਕੁਝ ਇਹਦੇ ਵਿੱਚ ਹੀ ਸਮੇਟਿਆ ਹੋਇਆ ਹੈ। ਜਦੋਂ ਅਸੀਂ ਇਸ ਦੀ ਚੰਗੀ ਤਰ੍ਹਾਂ ਪੜਚੋਲ ਕਰੀਏ ਤਾਂ ਇੱਕ ਗੱਲ ਸਾਡੇ ਸਾਹਮਣੇ ਆਉਂਦੀ ਹੈ ਕਿ ਆਪਣੇ ਥੋੜ੍ਹੇ ਜਿਹੇ ਸਮੇਂ 'ਚ ਜਿਹੜੀ ਗੱਲ ਲਈ ਉਹਨਾਂ ਨੇ ਕੌਮ ਨੂੰ ਜਾਗਰਤ ਕੀਤਾ ਹੈ, ਉਹ ਸੀ ਅਣਖ ਦੀ ਗੱਲ, ਦੂਜੀ ਸੀ ਆਜ਼ਾਦੀ ਦੀ ਗੱਲ, ਉਹ ਸੀ ਗੈਰਤ ਦੀ ਗੱਲ, ਉਹ ਸੀ ਗੁਲਾਮੀ ਦੀ ਗੱਲ। ਇਹਦੇ ਤੇ ਹੀ ਇਹ ਸਾਰੀ ਗੱਲ ਜਿਹੜੀ ਹੈ, ਅੱਜ ਦਾ ਜਿਹੜਾ ਸਾਡਾ ਸੰਘਰਸ਼ ਹੈ, ਉਹ ਇਹਨਾਂ ਦੋ ਚੀਜ਼ਾਂ ਦੇ ਉੱਤੇ ਹੀ ਖੜਾ ਹੈ ਕਿ ਕੀ ਅਸੀਂ ਗੈਰਤ ਨਾਲ, ਅਣਖ ਨਾਲ ਜਿਉਣਾ ਚਾਹੁੰਦੇ ਹਾਂ? ਕੀ ਗੈਰਤ ਤੋਂ ਬਗੈਰ, ਅਣਖ ਤੋਂ ਬਗੈਰ ਕੋਈ ਸਿੱਖ ਹੋ ਸਕਦਾ ਹੈ? ਕੀ ਅੱਜ ਅਸੀਂ ਉਸ ਧਰਤੀ ਦੇ ਉੱਤੇ ਗੁਲਾਮ ਹੈ? ਇਸ ਗੱਲ ਨੂੰ ਵੀ ਜੇ ਅਸੀਂ ਨਾ ਕਰੀਏ ਕਿ ਅਸੀਂ ਉਸ ਧਰਤੀ ਤੇ ਗੁਲਾਮ ਹੈ, ਤਾਂ ਆਪਣੀ ਵਿਦੇਸ਼ਾਂ 'ਚ ਬੈਠੇ ਸਾਡੇ ਆਪਣੇ ਅੰਦਰ ਧਿਆਨ ਮਾਰਨ ਦੀ ਲੋੜ ਹੈ ਕਿ ਕੀ ਅਸੀਂ ਇੱਥੇ ਬੈਠੇ ਆਜ਼ਾਦ ਹਾਂ? ਇਹ ਗੱਲਾਂ ਜਿਹੜੀਆਂ ਸਾਡਾ ਧਿਆਨ ਮੰਗਦੀਆਂ ਨੇ। ਜਦੋਂ ਅਸੀਂ ਸੰਤਾਂ ਦੇ ਜਨਮ ਦਿਹਾੜੇ ਦੀ ਗੱਲ ਕਰਦੇ ਹਾਂ, ਡਾਕਟਰ ਸਾਹਿਬ ਇਸ਼ਾਰੇ ਮਾਤਰ ਗੱਲ ਕਰ ਗਏ ਨੇ ਕਿ 1992 ਦੇ ਵਿੱਚ ਜਦੋਂ ਇਹ ਬੇਅੰਤੇ ਦੀ ਸਰਕਾਰ ਆਈ ਹੈ ਤੇ 95 ਤੱਕ ਲਗਭਗ 50,000 ਸਿੱਖਾਂ ਦਾ ਕਤਲ ਕੀਤਾ ਗਿਆ, ਜਿਨ੍ਹਾਂ ਦੀ ਉਮਰ 15 ਸਾਲ ਤੋਂ ਲੈ ਕੇ 40 ਸਾਲ ਤੱਕ ਸੀ। ਪੂਰਾ ਪੰਜਾਬ ਸਿੱਖ ਨੌਜਵਾਨੀ ਤੋਂ ਖਾਲੀ ਕਰ ਦਿੱਤਾ ਗਿਆ। ਇੰਨੀ ਜ਼ਿਆਦਾ ਦਹਿਸ਼ਤ ਜਿਹੜੀ ਆ ਉੱਥੇ ਪੈਦਾ ਕਰ ਦਿੱਤੀ ਗਈ ਕਿ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦਾ ਨਾਂ ਲੈਣਾ ਬਹੁਤ ਦੂਰ ਦੀ ਗੱਲ ਹੈ। ਜੇ ਕਿਸੇ ਕੋਲੋਂ ਉਹਨਾਂ ਦੀ ਫੋਟੋ ਤੱਕ ਵੀ ਫੜੀ ਜਾਂਦੀ ਸੀ ਤਾਂ ਵੀ ਉਹਦੇ ਤੇ ਕੋਈ ਨਾ ਕੋਈ ਪਰਚਾ ਦਰਜ ਹੁੰਦਾ ਸੀ। ਇਹ ਸਰਦਾਰ ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਦਾ ਕਹਿਣਾ ਹੈ ਕਿ 83 ਕੇਸ ਉਹਨਾਂ ਦੇ ਉੱਤੇ ਸੈਡੀਸ਼ਨ ਦੇ, ਦੇਸ਼ ਧਰੋਹ ਦੇ ਦਰਜ ਕੀਤੇ ਗਏ ਹਿੰਦੁਸਤਾਨ ਦੀ ਧਰਤੀ ਤੇ। ਕਾਰਨ ਕੀ ਸੀ ਕਿ ਉਹਨਾਂ ਨੇ ਸਿੱਖਾਂ ਦੀ ਆਜ਼ਾਦੀ ਦੀ ਗੱਲ ਕੀਤੀ। ਜਿਹੜੀ ਸੰਤ ਜਰਨੈਲ ਸਿੰਘ ਉਹਨਾਂ ਨੇ ਗੱਲ ਤੋਰੀ, ਉਹਨੂੰ ਅੱਗੇ ਤੋਰਨ ਵਾਸਤੇ ਉੱਥੇ ਬੈਠੇ ਸਿੱਖਾਂ ਨੂੰ, ਜਿਹੜੇ ਆਜ਼ਾਦੀ ਦਾ ਸੰਘਰਸ਼ ਕਰ ਰਹੇ ਸੀ, ਉਹਨਾਂ ਨੂੰ ਕਿੰਨਾ ਕੁ ਵੱਡਾ ਇਹਦਾ ਮੁੱਲ ਤਾਰਨਾ ਪਿਆ। 1997 'ਚ ਪਹਿਲੀ ਵਾਰ ਜਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਹ ਐਲਾਨ ਕੀਤਾ ਕਿ ਉਹ ਸੰਤਾਂ ਦਾ ਜਨਮ ਦਿਹਾੜਾ ਮਨਾਉਣਗੇ, ਆਮ ਸਿੱਖ ਸੰਗਤ ਦੇ ਵਿੱਚ, ਸਿੱਖ ਸੰਪਰਦਾਵਾਂ ਦੇ ਵਿੱਚ, ਸਿੱਖ ਜਥੇਬੰਦੀਆਂ ਦੇ ਵਿੱਚ, ਸਿੱਖ ਰਾਜਨੀਤਿਕ ਪਾਰਟੀਆਂ ਦੇ ਵਿੱਚ ਬੜੀ ਵੱਡੀ ਇਹ ਹਲਚਲ ਸੀ ਕਿ ਅੱਜ ਇਹ ਵੱਡੇ ਲੈਵਲ ਦੇ ਉੱਤੇ ਸਿੱਖਾਂ ਦਾ ਜਿਹੜਾ ਇਹ ਉਪਰਾਲਾ ਕੀਤਾ ਗਿਆ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਗੱਲ ਕਰਨ ਦਾ, ਇਹਦਾ ਰਿਜ਼ਲਟ ਕੀ ਹੋਊਗਾ? ਔਰ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਇਹ ਗੱਲ ਸਾਹਮਣੇ ਆਈ ਤਾਂ ਬਹੁਤ ਸਾਰੇ ਵਿਦਵਾਨ ਸਾਡੇ, ਜਿਹੜਾ ਮੈਂ ਇਹ ਗੱਲ ਵੀ ਜ਼ਰੂਰ ਕਹਿਣੀ ਚਾਹੁੰਦਾ ਕਿ ਇਹ ਗੱਲਾਂ ਸਟੇਜ ਦੇ ਪਿੱਛੇ ਖੜੇ ਹੋ ਕੇ ਕਹਿਣੀਆਂ ਤੇ ਪ੍ਰੈਕਟੀਕਲ ਉਸ ਹਾਲਾਤ 'ਚੋਂ ਵਿਚਰਨਾ, ਇਹਦੇ 'ਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ। ਜਦੋਂ ਇਹ ਗੱਲ ਸਾਹਮਣੇ ਆਈ ਤਾਂ ਬਹੁਤ ਸਾਰੇ ਵਿਦਵਾਨਾਂ ਨੇ ਇਸ ਗੱਲ ਤੇ ਕਿੰਤੂ ਪਰੰਤੂ ਕੀਤਾ ਹੈ ਕਿ ਕੀ ਇਹ ਗੱਲ ਵਾਜਬ ਹੈ ਕਿ ਏਡੀ ਵੱਡੀ ਸ਼ਹਾਦਤ ਦੇਣ ਵਾਲੇ ਗੁਰਸਿੱਖ ਸੰਤ ਸਿਪਾਹੀ ਦਾ ਜਨਮ ਦਿਨ ਮਨਾਇਆ ਜਾਵੇ, ਕਿਉਂ ਨਾ ਉਹਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇ।
ਪਰ ਉਸ ਵੇਲੇ ਦੇ ਹਾਲਾਤ ਜਿਹੜੇ ਆ ਸਾਡੇ ਬੁਲਾਰਿਆਂ ਨੇ ਤੁਹਾਡੇ ਸਾਹਮਣੇ ਰੱਖ ਦਿੱਤੇ ਆ ਕਿ ਹਾਲਾਤ ਇਹੋ ਜਿਹੇ ਸੀ ਕਿ ਨਾ ਏਜੰਸੀਆਂ ਚਾਹੁੰਦੀਆਂ ਸੀ ਕਿ ਉਹਨਾਂ ਦੀ ਸ਼ਹਾਦਤ ਦੀ ਗੱਲ ਕੀਤੀ ਜਾਵੇ, ਨਾ ਸੰਪਰਦਾਵਾਂ ਚਾਹੁੰਦੀਆਂ ਸੀ ਕਿ ਉਹਨਾਂ ਦੀ ਸ਼ਹਾਦਤ ਦੀ ਗੱਲ ਕੀਤੀ ਜਾਵੇ। ਸੋ ਇਸ ਕਰਕੇ ਵਿਚਾਲੇ ਦਾ ਰਾਹ ਕੱਢਿਆ ਗਿਆ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਜਿਹੜਾ ਸੁਨੇਹਾ ਹੈ ਉਹਨੂੰ ਜੇ ਸਿੱਖਾਂ ਦੇ ਵਿੱਚ ਅਲਾਈਵ ਰੱਖਣਾ ਹੈ ਤਾਂ ਸਾਡੇ ਕੋਲ ਇੱਕੋ ਇੱਕ ਜਿਹੜਾ ਚਾਰਾ ਹੈ ਕਿ ਉਹਨਾਂ ਦਾ ਜਿਹੜਾ ਜਨਮ ਦਿਹਾੜਾ ਹੈ ਉਹਨੂੰ ਮਨਾਇਆ ਜਾਵੇ। ਉਸ ਬਹਾਨੇ ਜਿਹੜੀ ਆ ਸਿੱਖਾਂ ਦੀ ਜਿਹੜੀ ਸੰਤਾਂ ਦੀ ਕੁਰਬਾਨੀ ਹੈ ਜਾਂ ਉਹਨਾਂ ਦੇ ਜਜ਼ਬਾਤ ਨੇ ਜਾਂ ਉਹਨਾਂ ਦਾ ਜਿਹੜਾ ਕੌਮ ਨੂੰ ਸੁਨੇਹਾ ਹੈ ਉਹ ਜਿਹੜਾ ਸੰਗਤ ਨਾਲ ਸਾਂਝਾ ਕੀਤਾ ਜਾਵੇ। ਉਹ ਅੱਜ ਤੱਕ ਜਿਹੜਾ ਪਿਛਲੇ 18 ਸਾਲ ਤੋਂ ਲਗਾਤਾਰ ਚੱਲ ਰਿਹਾ ਹੈ ਔਰ ਅੱਜ ਵੀ ਜਿਹੜਾ 2 ਦਿਨ ਪਹਿਲਾਂ ਉੱਥੇ ਜਿਹੜਾ 1 ਦਿਨ ਪਹਿਲਾਂ ਮਨਾਇਆ ਗਿਆ ਪੰਜਾਬ ਦੀ ਧਰਤੀ ਤੇ, ਉਹ ਸਾਰਿਆਂ ਨੇ ਤੁਸੀਂ ਦੇਖਿਆ ਮੀਡੀਆ ਰਾਹੀਂ। ਸੋ ਜਿਹੜੀ ਗੱਲ ਅਸੀਂ ਗੱਲ ਕਰਦੇ ਹਾਂ ਜਦੋਂ ਸ਼ਹਾਦਤ ਦੀ, ਤਾਂ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਜਿਹੜੀ ਲੜੀ ਚੱਲੀ, ਉਸ ਤੋਂ ਬਾਅਦ ਜਿਸ ਤਰ੍ਹਾਂ ਗ੍ਰਿਫਤਾਰੀਆਂ ਹੋਈਆਂ, ਜਿਸ ਤਰ੍ਹਾਂ ਸਿੱਖਾਂ ਦੇ ਉੱਤੇ ਕੇਸ ਦਰਜ ਕੀਤੇ ਗਏ, ਜਿਹੜੀ ਗੱਲ ਸਿੱਖਾਂ ਦੀ ਆਜ਼ਾਦੀ ਦੀ ਸੀ ਉਸ ਨੂੰ ਕਿਸ ਤਰੀਕੇ ਨਾਲ ਦਬਾਉਣ ਦੇ ਜਿਹੜੇ ਅੱਜ ਵੀ ਉਪਰਾਲੇ ਜਿਹੜੇ ਜਾਰੀ ਹੈ, ਜਿਹੜਾ ਮੈਂ ਬਿਲਕੁਲ ਸੰਖੇਪ 'ਚ ਰੱਖਾਂਗਾ ਸਾਰੀ ਗੱਲ ਨੂੰ ਕਿ ਅੱਜ ਵੀ ਜੋ ਕੋਈ ਵੀ ਫੰਕਸ਼ਨ ਜਿਹੜਾ ਉੱਥੇ ਪੰਜਾਬ ਦੀ ਧਰਤੀ ਤੇ ਕੀਤਾ ਜਾਂਦਾ ਹੈ, ਚਾਹੇ ਉਹ ਕੋਈ ਧਾਰਮਿਕ ਮੁੱਦੇ ਨੂੰ ਰੱਖ ਕੇ ਕੀਤਾ ਜਾਵੇ, ਚਾਹੇ ਉਹ ਕਿਸੇ ਪੋਲੀਟੀਕਲ ਇਸ਼ੂ ਨੂੰ ਲੈ ਕੇ ਕੀਤਾ ਜਾਵੇ, ਉਹ ਸਿੱਖਾਂ ਲਈ ਇੱਕ ਬਹੁਤ ਵੱਡੀ ਮੁਸੀਬਤ ਲੈ ਕੇ ਆਉਂਦਾ ਹੈ। ਜਿਹੜੇ ਲੋਕ ਅੱਗੇ ਹੋ ਕੇ ਤੁਰਦੇ ਨੇ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਪਰਚੇ ਦਰਜ ਕੀਤੇ ਜਾਂਦੇ ਨੇ, ਕਿਸ ਤਰ੍ਹਾਂ ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਜਾਂਦਾ ਹੈ, ਇਹ ਸਾਡੇ ਸਾਹਮਣੇ ਬਹੁਤ ਵੱਡੀ ਮਿਸਾਲ ਹੈ ਸਰਬੱਤ ਖਾਲਸਾ ਜੀ। ਪਰ ਇੱਕ ਗੱਲ ਮੈਂ ਜ਼ਰੂਰ ਜਿਹੜੀ ਤੁਹਾਡੇ ਨਾਲ ਲਾਸਟ ਤੇ ਸਾਂਝੀ ਕਰਨੀ ਚਾਹੁੰਦਾ, ਉਹ ਇਹ ਹੈ ਕਿ ਅਸੀਂ ਕੰਮ ਸ਼ੁਰੂ ਕਰਨ ਤੇ ਤੱਕ ਅਸੀਂ ਬਿਲਕੁਲ ਸ਼ਾਂਤ ਹੁੰਦੇ ਹਾਂ, ਬਿਲਕੁਲ ਚੁੱਪ ਹੁੰਦੇ ਹਾਂ। ਜਿੰਨਾ ਮਰਜ਼ੀ ਸਾਡੇ ਨਾਲ ਜ਼ਬਰ ਹੋਵੇ, ਜਿੰਨਾ ਮਰਜ਼ੀ ਸਾਡੇ ਨਾਲ ਧੱਕਾ ਹੋਵੇ, ਜਿੰਨਾ ਮਰਜ਼ੀ ਸਰਕਾਰਾਂ ਸਾਡੇ ਨਾਲ ਧੱਕਾ ਕਰਨ ਜਾਂ ਸਾਡੇ ਬੱਚਿਆਂ ਤੇ ਸਾਡੇ ਤੇ ਜ਼ੁਲਮ ਕਰਨ, ਅਸੀਂ ਬਿਲਕੁਲ ਸ਼ਾਂਤੀ ਨਾਲ ਸਾਰਾ ਕੁਝ ਬਰਦਾਸ਼ਤ ਕਰ ਸਕਦੇ ਹਾਂ। ਜਦੋਂ ਵੀ ਕੋਈ ਯੋਧਾ, ਜਦੋਂ ਵੀ ਕੋਈ ਗੁਰਸਿੱਖ ਜਾਂ ਜਦੋਂ ਕੋਈ ਪੋਲੀਟੀਕਲ ਜਾਂ ਧਾਰਮਿਕ ਲੀਡਰ ਉੱਠ ਕੇ ਅੱਗੇ ਹੋ ਕੇ ਗੱਲ ਕਰਦਾ ਹੈ ਤਾਂ ਉਹਦੇ ਤੇ ਸਾਡਾ ਕਿੰਤੂ ਪਰੰਤੂ ਸ਼ੁਰੂ ਹੁੰਦਾ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਖਾਲਿਸਤਾਨ ਦੀ, ਉਦੋਂ ਵੀ ਸਾਡੇ ਨਾਲ ਇਹੀ ਕੁਝ ਹੋਇਆ ਹੈ। ਜਦੋਂ ਅਸੀਂ ਧਾਰਮਿਕ ਮੁੱਦਿਆਂ ਦੀ ਗੱਲ ਕੀਤੀ ਤਦੋਂ ਵੀ ਸਾਡੇ ਨਾਲ ਇਹੀ ਕੁਝ ਹੋਇਆ ਹੈ। ਪਰ ਮੈਂ ਅੱਜ ਸਾਰੇ ਸਿੱਖਾਂ ਨੂੰ, ਸਾਰੇ ਵੀਰਾਂ ਨੂੰ, ਭਰਾਵਾਂ ਨੂੰ, ਭੈਣਾਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਸਿੱਖਾਂ ਦੇ ਮਸਲੇ ਬਹੁਤ ਗੰਭੀਰ ਨੇ। ਸਾਡੇ ਕੋਲ ਇਸ ਵੇਲੇ ਇਹ ਸਮਾਂ ਜਿਹੜਾ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਇੱਕ ਦੂਜੇ ਨਾਲ ਕਨਫਲਿਕਟ ਜਿਹੜਾ ਉਹ ਪੈਦਾ ਕਰੀਏ ਜਾਂ ਉਹਨੂੰ ਜਾਰੀ ਰੱਖੀਏ। ਸਾਡੇ ਅੱਗੇ ਇੱਕ ਬਹੁਤ ਵੱਡਾ ਧਾਰਮਿਕ ਚੈਲੰਜ ਹੈ। ਪੋਲੀਟੀਕਲ ਨੂੰ ਛੱਡ ਵੀ ਦਈਏ ਹਾਲ ਦੀ ਘੜੀ, ਤਾਂ ਧਾਰਮਿਕ ਚੈਲੰਜ ਸਾਡੇ ਅੱਗੇ ਇਹ ਹੈ ਕਿ ਸਾਡੀਆਂ ਧਾਰਮਿਕ ਸੰਸਥਾਵਾਂ ਕੈਪਚਰ ਕਰ ਲਈਆਂ ਗਈਆਂ ਨੇ, ਚਾਹੇ ਉਹ ਸ਼੍ਰੋਮਣੀ ਕਮੇਟੀ ਹੋਵੇ, ਚਾਹੇ ਉਹ ਟਕਸਾਲ ਹੋਵੇ, ਜਾਂ ਉਹ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਹੋਵੇ। ਮੈਂ ਇਹ ਗੱਲ ਪਹਿਲਾਂ ਬਹੁਤ ਵਾਰੀ ਕਹਿ ਚੁੱਕਿਆ, ਪਰ ਅੱਜ ਮੈਂ ਫੇਰ ਇਹ ਕਹਿਣਾ ਚਾਹੁੰਦਾ ਕਿ ਦਰਬਾਰ ਸਾਹਿਬ ਦੇ ਉੱਤੇ ਹਮਲੇ ਤੋਂ ਬਾਅਦ ਇਹ ਗੱਲ ਸਿੱਖਾਂ ਨੂੰ ਅੱਜ ਤੱਕ ਵੀ 33 ਸਾਲਾਂ 'ਚ ਸਮਝ ਨਹੀਂ ਆਈ ਕਿ ਇਹ ਦਰਬਾਰ ਸਾਹਿਬ ਤੇ ਸਾਡਾ ਹਮਲਾ, ਜਿਹੜਾ ਸਾਡੇ ਤੇ ਹਮਲਾ ਹੋਇਆ, ਇਹਦੇ ਪਿੱਛੇ ਸਰਕਾਰ ਦੀ ਕਿਹੜੀ ਸਾਜ਼ਿਸ਼ ਸੀ। ਅਸੀਂ ਅੱਜ ਵੀ ਇਹਦੇ ਤੇ ਕਿੰਤੂ ਪਰੰਤੂ ਕਰਦੇ ਹਾਂ, ਪਰ ਸਰਕਾਰਾਂ ਨੂੰ, ਏਜੰਸੀਆਂ ਨੂੰ ਇਹ ਗੱਲ ਬਿਲਕੁਲ ਸਾਫ਼ ਹੈ। ਉਹਨਾਂ ਨੇ ਇਸ ਲੜਾਈ ਦੇ ਵਿੱਚੋਂ ਕੀ ਤੱਤ ਕੱਢਿਆ ਕਿ 3 ਧੁਰੇ ਜਿਹੜੇ ਆ ਸਿੱਖੀ ਦੇ ਵਿੱਚ ਜਿਹੜੇ ਪ੍ਰਵੇਲ ਕਰਦੇ ਆ, ਜਿਹਦੇ ਤੇ ਸਿੱਖੀ ਖੜੀ ਅੱਜ। ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ, ਦੂਸਰੀ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੀ, ਤੀਜੀ ਗੱਲ ਜਿਹੜੀ ਦਮਦਮੀ ਟਕਸਾਲ ਦੀ ਜਿਹੜੀ ਸਿੱਖੀ ਦਾ ਪ੍ਰਚਾਰ ਕਰਦੀ ਹੈ। ਇਹ ਤਿੰਨਾਂ ਚੀਜ਼ਾਂ ਨੂੰ ਟਾਰਗੇਟ ਕੀਤਾ ਗਿਆ ਔਰ ਬਹੁਤ ਵੱਡੇ ਹਮਲੇ ਹੋਏ ਇਹਨਾਂ ਤਿੰਨਾਂ ਚੀਜ਼ਾਂ ਦੇ ਉੱਤੇ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸ ਤਰੀਕੇ ਨਾਲ ਜਿਹੜਾ ਉਹ ਦੂਸਰੇ ਗ੍ਰੰਥ ਜਿਹੜੇ ਉਹਨਾਂ ਨੂੰ ਲਿਆ ਕੇ, ਇਹ ਗ੍ਰੰਥ ਦੇ ਪਹਿਲਾਂ ਵੀ ਬਹੁਤ ਦੇਰ ਤੋਂ ਜਿਹੜੇ ਐਗਜ਼ਿਸਟ ਕਰਦੇ ਸੀਗੇ, ਇਹ ਕਦੇ ਇਸ਼ੂ ਨਹੀਂ ਸੀ ਬਣਿਆ। ਅੱਜ ਵੀ ਸਾਡੇ ਜਿਹੜੇ ਸਿਆਣੇ ਸਿੱਖ ਨੇ, ਸੂਝਵਾਨ ਸਿੱਖ ਨੇ, ਉਹਨਾਂ ਲਈ ਇਹ ਕੋਈ ਇਸ਼ੂ ਨਹੀਂ ਹੈਗਾ, ਪਰ ਇਹ ਸਾਡੇ 'ਚ ਇਸ਼ੂ ਬਣਾ ਕੇ ਖੜਾ ਕਰ ਦਿੱਤਾ ਗਿਆ। ਜਦੋਂ ਗੱਲ ਕਰਦੇ ਹਾਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ, ਤਾਂ ਸਾਡੇ ਉੱਤੇ ਬਾਰ-ਬਾਰ ਇਹੋ ਜਿਹੇ ਹੁਕਮਨਾਮੇ ਉੱਥੇ ਜਾਰੀ ਕਰਵਾਏ ਗਏ ਜਿਨ੍ਹਾਂ ਤੋਂ ਹਰ ਸਿੱਖ ਜਿਹੜਾ ਨੂੰ ਮੰਨਣ ਤੋਂ ਇਨਕਾਰੀ ਸੀ। ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਸਰਵਉੱਚ ਮੰਨਦੇ ਹਾਂ, ਤਾਂ ਤੁਹਾਡੇ ਸਰਵਉੱਚਤਾ ਜਿਹੜੀ ਚੈਲੰਜ ਕਰਤੀ ਗਈ, ਉੱਥੋਂ ਇਹੋ ਜਿਹੇ ਹੁਕਮਨਾਮੇ ਜਾਰੀ ਕੀਤੇ ਗਏ ਜਿਨ੍ਹਾਂ ਨੂੰ ਸਿੱਖਾਂ ਨੇ ਪ੍ਰਵਾਨ ਨਹੀਂ ਕੀਤਾ, ਔਰ ਉਹਦਾ ਹੀ ਇੱਕ ਰਿਜ਼ਲਟ ਹੈ ਜੋ ਸਰਬੱਤ ਖਾਲਸਾ ਸਾਡੇ ਸਾਹਮਣੇ ਆਇਆ। ਸੋ ਇਹਦੇ ਨਾਲ ਅੱਜ ਵੀ ਸਾਡੇ ਸਾਹਮਣੇ ਉਹ ਚੈਲੰਜ ਉਸ ਤਰ੍ਹਾਂ ਹੀ ਖੜੇ ਆ। ਸੋ ਸਾਨੂੰ ਇਹ ਚਾਹੀਦਾ ਸਾਰਿਆਂ ਨੂੰ ਸਿਰ ਜੋੜ ਕੇ ਅਸੀਂ ਇਸ ਗੱਲ ਲਈ ਅੱਗੇ ਕੋਈ ਵੀ ਆਵੇ, ਅੱਗੇ ਹੋ ਕੇ ਕੋਈ ਵੀ ਲੀਡ ਲਵੇ, ਪਰ ਜਦੋਂ ਵੀ ਸਮਾਂ ਆਉਂਦਾ ਹੈ, ਜਿਹੜਾ ਵੀ ਬੰਦਾ ਕੋਈ ਲੀਡ ਲੈਂਦਾ ਹੈ, ਬਜਾਇਸ਼ ਦੇ ਕਿ ਉਹਦੀਆਂ ਅਸੀਂ ਲੱਤਾਂ ਬਾਹਾਂ ਖਿੱਚਣੀਆਂ ਸ਼ੁਰੂ ਕਰੀਏ, ਸਾਨੂੰ ਚਾਹੀਦਾ ਕਿ ਰਲ ਮਿਲ ਕੇ ਬੈਠ ਕੇ ਅਸੀਂ ਉੱਤੇ ਵਿਚਾਰ ਕਰੀਏ ਕਿ ਕਿਹੜੇ ਕੰਮ ਸਾਡੇ ਅੱਜ ਕਰਨ ਵਾਲੇ ਆ। ਉਹਦੇ ਲਈ ਸਾਰੇ ਇਕੱਠੇ ਹੋ ਕੇ, ਜਿੱਥੇ ਮੈਂ ਇਸ ਗੱਲ ਲਈ ਅੱਜ ਇੱਥੋਂ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਪ੍ਰੋਗਰਾਮ ਲਿਖਿਆ,
ਉਹਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਦੇ ਜਿਹੜੇ ਪ੍ਰਬੰਧਕ ਨੇ ਸਾਡੇ, ਉਹਨਾਂ ਨੂੰ ਵੀ ਵਧਾਈ ਦਿੰਦਾ। ਦੁਆਬਾ ਐਸੋਸੀਏਸ਼ਨ ਉਹਨਾਂ ਨੂੰ ਵੀ ਜਿਹੜੇ ਜੋ ਸ੍ਰੀ ਆਪਣੇ ਦਮਦਮੀ ਟਕਸਾਲ ਦੇ ਜੋ ਸਿੰਘ ਨੇ, ਇਹਨਾਂ ਦੇ ਮੈਂ ਹੋਰ ਵੀ ਬਹੁਤ ਸਾਰੀਆਂ ਰਿਕਾਰਡਿੰਗ ਸੁਣੀਆਂ ਨੇ। ਇਹਨਾਂ ਨੇ ਬਹੁਤ ਵਧੀਆ ਉਪਰਾਲੇ ਕੀਤੇ ਨੇ, ਖਾਸ ਕਰ ਜਿਹੜੇ ਇੱਥੇ ਨਿਊਯਾਰਕ ਤੇ ਨਿਊ ਜਰਸੀ 'ਚ ਬੈਠੇ ਸਿੰਘ ਨੇ। ਇਹਨਾਂ ਨੇ ਉਸ ਪਿਛਲੇ ਇਤਿਹਾਸ ਨੂੰ ਸਿੱਖਾਂ ਸਾਹਮਣੇ ਲਿਆਉਣ ਵਾਸਤੇ ਬੜਾ ਉਪਰਾਲਾ ਕੀਤਾ। ਉਹਦੇ ਲਈ ਇਹ ਵਧਾਈ ਦੇ ਪਾਤਰ ਨੇ। ਕਿਸੇ ਵੀ ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਨ ਭਾਈ ਰੇਸ਼ਮ ਸਿੰਘ ਜੀ, ਵਾਈਸ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਲੀਫੋਰਨੀਆ ਤੋਂ ਉਚੇਚੇ ਤੌਰ ਤੇ ਆਏ ਹਨ। ਇਹਨਾਂ ਨੂੰ ਹੁਣ ਸਨਮਾਨਿਤ ਕੀਤਾ ਜੋ ਗੁਰੂ ਦੀ ਦਿੱਤੀ ਬਖਸ਼ਿਸ਼ ਸਰੋਪਾ ਸਾਹਿਬ ਨਾਲ। ਬੋਲੇ ਸੋ ਨਿਹਾਲ।